ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 25 ਜੁਲਾਈ 2013 10 ਸਾਵਨ ਨਾਨਕ ਚਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस, ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਰਾਵਲਪਿੰਡੀ ਪਾਕਿਸਤਾਨ ਤੋਂ ਮੁਹੰਮਦ ਅਲੀ ਅब्बास ਰਾਜਾ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਅਤੇ ਅਸਲਾਮ ਵਾਲੇਕਮ। ਮੈਂ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਤੋਂ ਤੁਹਾਨੂੰ ਲਿਖ ਰਿਹਾ ਹਾਂ। ਸਿੱਖਾਂ ਦਾ ਸ਼ਹਿਰ, ਸਰਦਾਰਾਂ ਦਾ ਸ਼ਹਿਰ ਅਤੇ ਖਾਲਸਾ ਸ਼ੇਰਾਂ ਦਾ ਸ਼ਹਿਰ। ਮੈਨੂੰ ਉਸ ਸ਼ਹਿਰ ਨਾਲ ਸੰਬੰਧਿਤ ਹੋਣ ਦਾ ਬੜਾ ਮਾਣ ਹੈ ਜਿਸ ਸ਼ਹਿਰ ਦਾ ਇਤਿਹਾਸ ਯੋਧਿਆਂ ਅਤੇ ਬਹਾਦਰਾਂ ਦੀਆਂ ਗਾਥਾਵਾਂ ਨਾਲ ਭਰਿਆ ਹੋਇਆ ਹੈ। ਇਸ ਸ਼ਹਿਰ ਨੂੰ ਸਿੱਖਾਂ ਦੀ ਬਹੁਤ ਜ਼ਿਆਦਾ ਦੇਣ ਹੈ ਕਿਉਂਕਿ ਉਹਨਾਂ ਨੇ ਇਸ ਸ਼ਹਿਰ ਨੂੰ ਬਹੁਤ ਕੁਝ ਦਿੱਤਾ ਹੈ। ਮੈਂ ਹੁਣੇ ਜਿਹੇ ਤੁਹਾਡਾ ਇੱਕ ਸ਼ੋਅ YouTube ਤੇ ਦੇਖਿਆ ਅਤੇ ਵੇਖਦਿਆਂ ਹੀ ਮੈਂ ਤੁਹਾਡਾ ਇੱਕ ਬੜਾ ਉਤਸ਼ਾਹ ਭਰਪੂਰ ਪ੍ਰਸ਼ੰਸਕ ਬਣ ਗਿਆ ਹਾਂ। ਜਿਸ ਤਰੀਕੇ ਨਾਲ ਤੁਸੀਂ ਬੜੀਆਂ ਔਖੀਆਂ, ਜਟਲ, ਅਕਾਦਮਿਕ, ਵਿਉਂਤਬੰਧਕ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਦੀ ਤਹਿ ਤੱਕ ਪਹੁੰਚਦੇ ਹੋ ਅਤੇ ਉਹ ਹੀ ਬੜੀ ਸ਼ੁੱਧ ਮਿੱਠੀ ਪੰਜਾਬੀ ਜ਼ੁਬਾਨ ਵਿੱਚ, ਇਹ ਸਭ ਦੇਖ ਸੁਣ ਕੇ ਮਜ਼ਾ ਆ ਜਾਂਦਾ ਹੈ। ਇਹ ਸਾਡੀ ਬੇਰੁਖੀ ਹੈ, ਖਾਸ ਕਰਕੇ ਸਾਡੇ ਵਾਲੇ ਲਹਿੰਦੇ ਪੰਜਾਬੀਆਂ ਦੀ, ਕਿ ਜਿਹੜਾ ਵੀ 4 ਜਮਾਤਾਂ ਪੜ੍ਹ ਜਾਂਦਾ ਹੈ ਉਸ ਨੂੰ ਪੰਜਾਬੀ ਬੋਲਣ ਲੱਗਿਆਂ ਸ਼ਰਮ ਮਹਿਸੂਸ ਹੋਣ ਲੱਗ ਜਾਂਦੀ ਹੈ। ਅਕਾਦਮਿਕ ਮਸਲਿਆਂ ਨੂੰ ਪੰਜਾਬੀ ਵਿੱਚ ਵਿਚਾਰਨਾ ਤਾਂ ਇਹਨਾਂ ਦਾਨਸ਼ਵਰਾਂ ਨੂੰ ਇਉਂ ਜਾਪਦਾ ਹੈ ਜਿਵੇਂ ਕਲੰਕ ਲਵਾਉਣਾ ਹੋਵੇ। ਜਿਵੇਂ ਤੁਸੀਂ ਔਖੇ ਤੋਂ ਔਖੇ ਮਜ਼ਬੂਨ ਦੀ ਅੰਦਰੂਨੀ ਰਗ ਨੂੰ ਠੇਠ ਪੰਜਾਬੀ ਵਿੱਚ ਬਿਆਨ ਕਰਦੇ ਹੋ। ਇਹ ਲਾਜਵਾਬ ਹੁੰਦਾ ਹੈ। ਡਾਕਟਰ ਸਾਹਿਬ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਮੁਹੰਮਦ ਅਲੀ ਅब्बास ਰਾਜਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਨੂੰ ਰਾਵਲਪਿੰਡੀ ਪਾਕਿਸਤਾਨ ਤੋਂ ਲਿਖਿਆ ਜੀ। ਔਰ ਸੱਚਮੁੱਚ ਹੀ ਬੇਸ਼ੱਕ 66 ਸਾਲ ਬੀਤ ਗਏ ਉਸ ਪਾਗਲਪਨ ਨੂੰ, ਜਦੋਂ ਕਿ ਅਸੀਂ ਦੋਵੇਂ ਹੀ ਪਾਸੇ ਸਰਹੱਦ ਦੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ 'ਚ ਜਿਹੜਾ ਪਾਗਲਪਨ ਦਿਖਾਇਆ ਹੈ ਜੀ, ਉਹ ਜਿਹਾ ਪਹਿਲਾਂ ਉਸ ਧਰਤੀ ਤੇ ਕਦੇ ਨਹੀਂ ਸੀ ਵਾਪਰਿਆ। ਔਰ ਖਾਸ ਤੌਰ ਤੇ ਜਿਸ ਕਿਸਮ ਦੀਆਂ ਸਾਂਝਾਂ ਸਿੱਖ ਰਾਜ ਦੇ ਵੇਲੇ ਜਾਂ ਉਸ ਤੋਂ ਬਾਅਦ ਵੀ ਭਾਈਚਾਰਕ ਸਾਂਝਾਂ ਸਨ, ਉਸ ਦੇ ਰੂਬਰੂ ਇਹ ਇੱਕ ਬੜਾ ਵੱਡਾ ਕਾਲਾ ਧੱਬਾ ਹੈ। ਧੱਬਾ ਹੀ ਨਹੀਂ, ਇਸ ਨੂੰ ਤਾਂ ਮੈਂ ਕਲੰਕ ਕਹਾਂਗਾ, ਜਿਸ ਨੂੰ ਕਦੇ ਵੀ ਫੇਰ ਮੈਂ ਸਮਝਦਾ ਵੀ ਇਸ ਦੀ ਖਾਸ ਪੜਚੋਲ ਸਾਨੂੰ ਕਰਨੀ ਚਾਹੀਦੀ ਹੈ ਇਮਾਨਦਾਰੀ ਨਾਲ, ਤਾਂ ਕਿ ਇਹੋ ਜਿਹਾ ਦੁਖਾਂਤ ਕਦੇ ਉਸ ਧਰਤੀ ਤੇ ਫੇਰ ਨਾ ਵਾਪਰੇ। ਇਸ 'ਚ ਕੋਈ ਸ਼ੱਕ ਨਹੀਂ ਕਿ ਰਾਵਲਪਿੰਡੀ ਜਾਂ ਇਹ ਸਾਰੀ ਬੈਲਟ ਜਿਸ ਚੋਂ ਸਾਡਾ ਅਦਬ ਵੀ ਨਿਕਲਿਆ ਪੰਜਾਬੀ ਸਾਹਿਤ ਦਾ ਜੀ, ਉਹ ਬੀਬੀ ਅੰਮ੍ਰਿਤਾ ਪ੍ਰੀਤਮ ਹੋਏ, ਪ੍ਰੋਫੈਸਰ ਮੋਹਨ ਸਿੰਘ ਹੋਏ, ਜਾਂ ਈਵਨ ਸਿਆਸੀ ਅਗਵਾਈ ਵਾਲੇ। ਔਰ ਦੁਖਾਂਤ ਇਹ ਸੀ ਕਿ ਫਰਵਰੀ 1947 ਦੇ ਵਿੱਚ ਰਾਵਲਪਿੰਡੀ ਦੇ ਹੀ ਪਿੰਡ ਹਰਿਆਲ ਦੇ ਵਿੱਚ ਮਾਸਤਾਰਾ ਸਿੰਘ ਦਾ ਜਨਮ ਹੋਇਆ ਸੀ ਜੀ, ਤੇ ਉਹਨਾਂ ਦੇ ਕਸਬੇ ਔਰ ਉਸ ਆਲੇ ਦੁਆਲੇ ਦੇ ਵਿੱਚ ਹੀ ਬਹੁਤ ਜ਼ਿਆਦਾ ਹਿੰਸਾ ਹੋਈ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਨਤੀਜੇ ਦੇ ਤੌਰ ਤੇ ਉਹ ਜਿਹੜਾ ਪਰਸਨਲ ਹਰਟ ਮਾਸਟਰ ਤਾਰਾ ਸਿੰਘ ਨੇ ਵੀ ਲਿਆ, ਉਹਨੇ ਫਿਰ ਫਰਵਰੀ ਤੋਂ ਅਗਸਤ 47 ਤੱਕ ਜੇ ਕੋਈ ਮੌਕੇ ਆਏ ਵੀ ਦੋਨਾਂ ਧਿਰਾਂ ਦੇ ਨੇੜੇ ਆਉਣ ਦਾ, ਤੇ ਉਹ ਪਰਸਨਲ ਗੱਲ ਵੀ ਹਾਵੀ ਰਹੀ ਜੀ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਸਿਆਣਪ ਇਹੀ ਹੁੰਦੀ ਹੈ ਕਿ ਜਦੋਂ ਅਸੀਂ ਜੋ ਵੀ ਕਰ ਗੁਜ਼ਰਦੇ ਹਾਂ ਉਹ ਹਾਲਾਤ ਪਿੱਛੇ ਚਲੇ ਜਾਂਦੇ ਨੇ ਜੀ, ਤੇ ਉਹਨਾਂ ਦਾ ਅਸੀਂ ਇਮਾਨਦਾਰ ਐਨਾਲਿਸਿਸ ਕਰਕੇ, ਮੁਲਾਂਕਣ ਕਰਕੇ ਜਿਹੜੀਆਂ ਆਪਣੀਆਂ ਕਮੀਆਂ ਨੇ ਉਸ ਨੂੰ ਜਿਹੜਾ ਰੈਕਟੀਫਾਈ ਕਰੀਏ, ਉਹਨਾਂ ਦੇ ਵਿੱਚ ਸੋਧ ਕਰੀਏ ਜੀ। ਸੋ ਸੱਚਮੁੱਚ ਹੀ ਵੀਰ ਅब्बास ਜੀ ਨੇ ਜਿਵੇਂ ਉਸ ਮਾਣ ਦੀ ਗੱਲ ਕੀਤੀ ਹੈ ਕਿ ਉਸ ਧਰਤੀ ਤੋਂ ਬੜੇ ਬੜੇ ਜਿਹੜੇ ਨੇ ਯੋਧੇ ਜਾਂ ਇੱਕ ਬਹਾਦਰੀ ਵਾਲੇ ਨਿਕਲੇ ਜੀ। ਫੌਜ ਦੇ ਵਿੱਚ ਵੀ, ਭਾਵੇਂ ਉਹ ਅੰਗਰੇਜ਼ਾਂ ਦੀ ਫੌਜ ਸੀ, ਉਸ ਤੋਂ ਪਹਿਲਾਂ ਈਵਨ ਸਰਕਾਰੇ ਖਾਲਸਾ ਵੇਲੇ ਵੀ ਜੀ ਜੀ, ਔਰ ਹੁਣ ਦੇ ਦੌਰ 'ਚ ਵੀ ਜਿਹੜੇ ਪਾਕਿਸਤਾਨ ਦੀ ਫੌਜ ਦਾ ਇੱਕ ਵੱਡਾ ਹਿੱਸਾ ਉਹ ਸਾਰੀ ਬੈਲਟ 'ਚੋਂ ਆਉਂਦਾ ਹੈ, ਕਿਉਂਕਿ ਬਹਾਦਰੀ ਜਿਹੜੀ ਆ ਉਸ ਸਰਜ਼ਮੀਨ ਦੇ ਉੱਤੇ ਹੈ ਜੀ। ਦੂਸਰੀ ਗੱਲ ਉਹਨਾਂ ਨੇ ਜਿਹੜੀ ਉਹਨਾਂ ਨੇ ਸ਼ਲਾਘਾ ਦੇ ਵਿੱਚ ਜਾਂ ਐਡਮੀਰੇਸ਼ਨ ਦੇ ਵਿੱਚ ਸ਼ਬਦ ਕਹੇ ਨੇ ਕਿ ਉਹਨਾਂ ਨੂੰ ਸਾਡਾ ਪੰਜਾਬੀ 'ਚ ਬੜੀਆਂ ਜਟਲ ਜਾਂ ਕੰਪਲੈਕਸ ਜਿਹੜੇ ਇਸ਼ੂ ਨੇ ਇੰਟਰਨੈਸ਼ਨਲ ਪੋਲੀਟਿਕਸ ਦੇ ਜਾਂ ਵਿਉਂਤਬੰਦੀ ਦੇ, ਸਟ੍ਰੈਟਜੀ ਦੇ ਜੀ, ਉਹ ਚੰਗਾ ਲੱਗਦਾ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਦੇ ਆਪਣੇ ਖਿੱਤੇ 'ਚ ਜਿਹੜਾ 4 ਪੜ੍ਹ ਜਾਂਦਾ ਹੈ
ਜੀ ਜੀ ਉਹ ਪੰਜਾਬੀ ਬੋਲਣ ਸ਼ਰਮ ਮਹਿਸੂਸ ਕਰਦੇ ਜੀ ਆਬਾਦ ਸਾਹਿਬ ਇਹੋ ਜਿਹਾ ਹੀ ਹਾਲ ਸਾਡੇ ਆਪਣੇ ਪੰਜਾਬ ਵੱਲ ਵੀ ਹੈ। ਬੇਸ਼ੱਕ ਇੱਕ ਜ਼ਰੂਰ ਇਹ ਵਾਧੇ ਵਾਲੀ ਗੱਲ ਹੈ ਜਾਂ ਸਾਡੀ ਜਿਹੜੀ ਹੈ ਮੋਰ ਪੋਜ਼ਿਟਿਵ ਗੱਲ ਹੈ ਵੀ ਇੱਧਰਲੇ ਪੰਜਾਬ ਦੇ ਸਿੱਖਾਂ ਨੇ ਕਾਫੀ ਮੋਰਚੇ ਲਾ ਕੇ 17-18 ਸਾਲ ਸੰਘਰਸ਼ ਕਰਕੇ ਜੀ ਪੰਜਾਬੀ ਸੂਬਾ ਬਣਾਇਆ। ਮਕਸਦ ਸੀ ਕਿ ਪੰਜਾਬੀ ਜ਼ਬਾਨ ਜਿਹੜੀ 5 ਦਰਿਆਵਾਂ ਦੀ ਬੋਲੀ ਮਾਖਿਓ ਮਿੱਠੀ ਬੋਲੀ ਹੈ ਜੀ ਉਹ ਵੀ ਰਾਣੀ ਬਣੇ, ਉਸ ਨੂੰ ਗੋਲੀ ਬਣਾ ਛੱਡਿਆ। ਸਾਰੇ 4-5 ਹਜ਼ਾਰ ਸਾਲ ਦੇ ਇਤਿਹਾਸ ਈਵਨ ਸਿੱਖ ਰਾਜ ਦੇ ਵੇਲੇ ਵੀ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ ਜੀ। ਲੇਕਿਨ ਇਸ ਦੇ ਬਾਵਜੂਦ ਕਿ ਅਲਟੀਮੇਟਲੀ ਉਹਦੇ 'ਚ ਸਿੱਖਾਂ ਨੇ ਕਾਮਯਾਬੀ ਹਾਸਲ ਕੀਤੀ। ਮੈਂ ਇਹਨੂੰ ਸਿੱਖਾਂ ਨਾਲ ਇਸ ਲਈ ਜੋੜ ਕੇ ਕਹਿ ਰਿਹਾ ਕਿ ਇੱਕ ਹਿੱਸਾ ਤਾਂ 47 'ਚ ਵੱਡਾ ਪੰਜਾਬ ਦਾ ਜਿਹੜਾ ਦੂਸਰੇ ਪਾਕਿਸਤਾਨ ਦਾ ਹਿੱਸਾ ਬਣਿਆ ਜੀ, ਉਸ ਦੇ ਵਿੱਚ ਤਾਂ ਉਰਦੂ ਜ਼ਬਾਨ ਬਣ ਗਈ ਕੌਮੀ ਜ਼ਬਾਨ, ਔਰ ਉਹਦੇ ਥੱਲੇ ਪੰਜਾਬੀ ਰੁਲ ਗਈ। ਜੀ ਜੀ ਇੱਧਰ ਜਿਹੜੀ ਦੂਸਰੀ ਵੱਡੀ ਟ੍ਰੈਜੇਡੀ ਹੋਈ ਕਿ ਪੰਜਾਬ ਦੇ ਸਾਡੇ ਹਿੰਦੂ ਵੀਰ ਭੈਣ ਜੀ ਜਿਹੜੇ ਕਿ ਪੰਜਾਬੀ ਦੇ ਵਿੱਚ ਹੀ ਹਾਏ ਮਾਂ ਕਹਿੰਦੇ ਨੇ ਜਾਂ ਪੰਜਾਬੀ 'ਚ ਬੋਲਦੇ ਨੇ, ਘਰਾਂ 'ਚ ਕਾਰੋਬਾਰ ਵੀ ਪੰਜਾਬੀ 'ਚ ਕਰਦੇ ਨੇ, ਭਾਵੇਂ ਉਹ ਕੋਈ ਖਿੱਤਾ ਹੋਏ ਪੰਜਾਬ ਦਾ ਜੀ। ਉਹਨਾਂ ਨੇ 1951 ਦੀ ਮਰਦਮਸ਼ੁਮਾਰੀ ਤੋਂ ਲੈ ਕੇ ਫਿਰ 1961 ਦੇ ਵਿੱਚ ਵੀ ਝੂਠ ਬੋਲਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਨਹੀਂ। ਜੀ ਜੀ ਲਿਖਾਇਆ ਹਿੰਦੀ, ਤੇ ਹਿੰਦੀ ਉਹ ਪੰਜਾਬੀ ਬੋਲ ਕੇ ਲਿਖਾਉਂਦੇ ਸੀ ਕਿ ਜੀ ਸਾਡੀ ਮਾਂ ਬੋਲੀ ਹਿੰਦੀ ਹੈ ਜੀ, ਲਿਖ ਲਓ ਭਾਈ ਜੀ। ਜੀ ਜੀ ਸੋ ਉਹਦਾ ਨਤੀਜਾ ਇਹ ਹੋਇਆ ਕਿ 1966 ਦੀ ਵੰਡ ਦੇ ਵਿੱਚ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਕੱਢੇ ਗਏ। ਵਿਤਕਰਾ ਸੀ, ਹੋਰ ਵੀ ਰੀਜ਼ਨ ਸੀ। ਤੇ ਜਿਹੜਾ ਲੂਲਾ ਲੰਗੜਾ ਪੰਜਾਬ ਸਾਨੂੰ ਮਿਲਿਆ ਵੀ, ਹਾਲਾਂਕਿ ਉਦੋਂ ਲਛਮਣ ਸਿੰਘ ਗਿੱਲ ਜਦੋਂ ਮੁੱਖ ਮੰਤਰੀ ਪੰਜਾਬ ਬਣੇ, ਉਹਨਾਂ ਨੇ ਐਫਰਟ ਕਰਕੇ, ਭਾਵੇਂ ਉਹਨਾਂ ਦੀ 18 ਕੁ ਮਹੀਨੇ ਸਰਕਾਰ ਚੱਲੀ ਜੀ, ਪਰ ਉਹਨਾਂ ਨੇ ਇੱਕ ਬੜਾ ਲੰਬਾ ਸੈਸ਼ਨ ਅਸੈਂਬਲੀ ਦਾ ਚਲਾ ਕੇ ਪੰਜਾਬੀ ਨੂੰ ਲੋਕ ਜਿਹੜੀ ਰਾਜ ਭਾਸ਼ਾ ਦੇ ਤੌਰ ਦੇ ਉੱਤੇ ਮਨਜ਼ੂਰੀ ਦਿਵਾਈ। ਜੀ ਲੇਕਿਨ ਅੱਜ ਵੀ ਹਾਲ ਇਹੀ ਹੈ ਵੀ ਕੰਮ ਹਿੰਦੀ ਜਾਂ ਅੰਗਰੇਜ਼ੀ 'ਚ ਹੀ ਹੁੰਦਾ। ਜੀ ਜੀ ਤੇ ਜਿਹੜੇ ਘਰਾਂ ਦਾ ਹਾਲ ਵੀ ਸਾਡਾ, ਜੇ ਤੁਹਾਡੇ ਵਾਲੇ ਪਾਸੇ ਉਰਦੂ ਨੇ ਡੋਮੀਨੇਟ ਕੀਤਾ ਤੇ ਇੱਧਰ ਹਿੰਦੀ ਆ ਵੜੀ ਹੈ ਘਰਾਂ ਦੇ ਵਿੱਚ ਵੀ। ਜੀ ਜੀ ਕੁਛ ਯੂਪੀ ਬਿਹਾਰ ਦੇ ਭਈਏ ਲੈ ਆਏ, ਜਿਹੜੇ ਨਹੀਂ ਆ ਉਹ ਸਾਡੇ ਵੀ ਕੰਪਲੈਕਸ ਦੇ ਮਾਰੇ ਹੋਏ ਲੋਕ। ਪੰਜਾਬ ਤੋਂ ਬਾਹਰ ਤਾਂ ਬਿਲਕੁਲ ਹੀ, ਜੀ ਕਿਉਂਕਿ ਉਹ ਹੈ ਹੀ ਸਕੂਲਾਂ 'ਚ ਵੀ ਉਹ ਪੜ੍ਹਦੇ ਨੇ, ਪੰਜਾਬ 'ਚ ਵੀ। ਜੀ ਔਰ ਪੰਜਾਬ ਦੇ ਸਕੂਲਾਂ 'ਚ ਵੀ, ਪਬਲਿਕ ਸਕੂਲਾਂ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚ ਸਿਰਫ ਗਰੀਬ ਦਲਤਾਂ ਦੇ ਬੱਚੇ ਜਾਂ ਭਈਆਂ ਦੇ ਬੱਚੇ ਜਾਂਦੇ ਨੇ, ਸਿਰਫ ਉਹੀ ਪੰਜਾਬੀ ਬੋਲਦੇ ਨੇ, ਜੀ ਬਾਕੀ ਸਭ ਹਿੰਦੀ ਬੋਲਣ ਵਾਲੀ ਜਿਹੜੀ ਅਗਲੀ ਜਨਰੇਸ਼ਨ ਆ ਗਈ। ਸੋ ਇਹ ਇੱਕ ਦੁਖਾਂਤ ਹੈ, ਕਿਉਂਕਿ ਪੰਜਾਬੀ ਜ਼ਬਾਨ ਹਰ ਪੱਖੋਂ ਮੁਕੰਮਲ ਜ਼ਬਾਨ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਚਾਈਨੀਜ਼ ਜਾਂ ਜੈਪਨੀਜ਼ ਜਾਂ ਪਰਸ਼ੀਅਨ ਵਾਲੇ, ਈਰਾਨ ਵਾਲੇ ਜਿਹੜੇ ਈਵਨ ਟੈਕਨੀਕਲ ਔਰ ਕੰਪਲੈਕਸ ਸਬਜੈਕਟ ਸਾਇੰਸ ਦੇ ਆਪਣੀ ਮਾਂ ਬੋਲੀ ਦੇ ਵਿੱਚ ਉਹਨਾਂ ਨੂੰ ਪੜ੍ਹਾ ਸਕਦੇ ਨੇ, ਤੇ ਪੰਜਾਬ ਔਰ ਪੰਜਾਬੀ 'ਚ ਕਿਹੜੀ ਜ਼ਬਾਨ, ਕਿਹੜਾ ਐਸਾ ਦੁਨੀਆ ਦਾ ਕੋਈ ਵਾਕਿਆ ਜਿਹਦੇ ਲਈ ਪੰਜਾਬੀ ਦੇ ਕੋਲ ਬਿਆਨ ਕਰਨ ਲਈ ਸ਼ਬਦ ਨਹੀਂ ਨੇ। ਜੀ ਸੋ ਸਗੋਂ ਜਦੋਂ ਅਸੀਂ ਗੁਰਮੁਖੀ ਸਕ੍ਰਿਪਟ ਦੇਖਦੇ ਹਾਂ ਪੰਜਾਬੀ ਦੀ, ਭਾਵੇਂ ਇਹ ਇੱਕ ਵੱਖਰੀ ਡਿਬੇਟ ਹੈ ਵੀ ਕਿਉਂ ਗੁਰਮੁਖੀ ਤੋਂ ਈਵਨ ਸਾਡੇ ਲਹਿੰਦੇ ਪੰਜਾਬ ਵਾਲਿਆਂ ਨੇ ਵੀ ਕਿਸੇ ਪੀਰੀਅਡ 'ਚ ਆਪਣੇ ਆਪ ਨੂੰ ਡਿਸਟੈਂਸ ਕੀਤਾ। ਉਹਨਾਂ ਨੂੰ ਲੱਗਾ ਕਿ ਬਈ ਇਹ ਸਿਰਫ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਹੈ ਤੇ ਇਸ ਲਈ ਇਹ ਸਿਰਫ ਸਿੱਖਾਂ ਦੀ ਸਕ੍ਰਿਪਟ ਹੈ। ਜੀ ਸੋ ਹਾਲਾਂਕਿ ਕੋਈ ਸ਼ਬਦ, ਗੁਰਮੁਖੀ ਇੱਕ ਐਸੀ ਸਕ੍ਰਿਪਟ ਹੈ ਕਿ ਜਿਹੜਾ ਸ਼ਬਦ ਜਿਵੇਂ ਬੋਲਿਆ ਜਾਂਦਾ ਉਵੇਂ ਹੀ ਲਿਖਿਆ ਜਾਂਦਾ, ਔਰ ਹਰ ਸ਼ਬਦ ਦੇ ਲਈ ਕੋਈ ਅੰਗਰੇਜ਼ੀ ਦੀ ਤਰ੍ਹਾਂ ਸਾਨੂੰ ਟੀ ਜਿਹੜੀ ਹੈ ਉਹਦੇ ਲਈ ਤੱਤਾ ਵੀ, ਉਹਦੇ ਲਈ ਟੈਂਕਾ ਵੀ, ਇੱਕੋ ਹਰ ਅਰਥ ਦੇ ਵਿੱਚ ਟੀ ਇਸਤੇਮਾਲ ਹੁੰਦਾ। ਸਾਡੇ ਕੋਲ ਤੋਤਾ ਕਹਿਣ ਲਈ ਤੱਤਾ ਹੈ ਤੇ ਟੈਂਕ ਕਹਿਣ ਲਈ ਟੈਂਕ ਹੈ। ਹੁਣ ਇਹ ਤਾਂ ਨਹੀਂ ਹੈ ਵੀ ਅਸੀਂ ਟੀ ਦੇ ਨਾਲ ਅੰਗਰੇਜ਼ੀ, ਇਸ ਤਰ੍ਹਾਂ ਹੀ ਹਰ, ਔਰ ਜਿਹੜੀ ਥੋੜੀ ਬਹੁਤ ਕਮੀ ਵੀ ਸੀ, ਜਿਹੜੇ ਖਾਸ ਤੌਰ ਤੇ ਫਾਰਸੀ ਦੇ ਸ਼ਬਦ ਜਦੋਂ ਆਏ ਤੇ ਉਹਨਾਂ ਦੇ ਬੋਲਣ ਦੇ ਵਿੱਚ ਸ਼ ਨਹੀਂ ਸੀ। ਸੋ ਉਸ ਐਲਫਾਬੈਟ ਦੇ ਵਿੱਚ ਹੀ 5 ਸ਼ਬਦ ਐਡ ਕਰਕੇ ਸ਼, ਖ, ਗ, ਜ਼, ਫ ਜਿਹੜਾ ਉਹ ਮੁਕੰਮਲ ਉਹ ਇੱਕ ਲਿਪੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਸਾਡੀ ਸਾਂਝ ਹੈ ਦੋਨਾਂ ਪੰਜਾਬਾਂ ਦੀ, ਜੀ ਜੀ, ਔਰ ਖਾਸ ਤੌਰ ਤੇ ਖਾਲਿਸਤਾਨ ਔਰ ਪਾਕਿਸਤਾਨ ਹਮਸਾਇਆ ਮੁਲਕਾਂ ਦੀ ਫਿਊਚਰ ਦੀ, ਉਹਦੇ 'ਚ ਇਹ ਸਾਡੀ ਜ਼ਬਾਨ ਵੀ ਇੱਕ ਵੱਡਾ ਜਿਹੜਾ ਉਹ ਇੱਕ ਕੜੀ ਹੈ ਜਿਹਨੂੰ ਅਸੀਂ ਹੋਰ ਵੀ ਮਜ਼ਬੂਤ ਕਰਾਂਗੇ। ਸੋ ਇਹਨਾਂ ਦੀ ਲੰਬੀ ਈਮੇਲ ਹੈ, ਇਸ ਲਈ ਮੈਂ ਬ੍ਰੇਕ ਕਰਕੇ ਇੱਥੇ ਕਮੈਂਟ ਕੀਤਾ। ਹੁਣ ਤੁਸੀਂ ਅੱਗੇ ਚਲੋ ਜੀ। ਅੱਗੇ ਰਾਜਾ ਸਾਹਿਬ ਲਿਖਦੇ ਹਨ, ਹੁਣ ਮੈਂ ਆਪਣੇ ਸਵਾਲ ਵੱਲ ਆਉਂਦਾ ਹਾਂ। ਜ਼ਾਹਿਰ ਹੈ ਕਿ ਸੈਕੂਲਰਿਜ਼ਮ ਦੇ ਬੁਰਕੇ ਵਿੱਚ ਲੁਕੇ ਹਿੰਦੂਤਵੀ ਏਜੰਡਿਆਂ ਨੇ
ਘੱਟ ਗਿਣਤੀਆਂ ਵਿਸ਼ੇਸ਼ਕਰ ਸਿੱਖਾਂ ਤੇ ਮੁਸਲਮਾਨਾਂ ਦੀ ਨਸਲੀ ਸਫਾਈ ਐਥਨਿਕ ਕਲੀਨਜ਼ਿੰਗ ਦਾ ਕੰਮ ਜ਼ੋਰ-ਸ਼ੋਰ ਨਾਲ ਵਿੰਡਿਆ ਹੋਇਆ ਹੈ। ਫਿਰ ਕਿਉਂ ਨਹੀਂ ਇਹਨਾਂ ਦੋਹਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਸਾਂਝੇ ਜ਼ਾਲਮ ਦੇ ਖਿਲਾਫ ਲੜਨ ਲਈ ਇਕਜੁੱਟ ਹੁੰਦੇ? ਐਸਾ ਕਿਉਂ ਹੈ ਕਿ ਸਿਰਫ ਮੁਸਲਮਾਨ ਹੀ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦਾ ਵਿਰੋਧ ਕਰਦੇ ਹਨ ਅਤੇ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਖੜਦੇ ਹਨ, ਜਦੋਂ ਕਿ ਦੋਵੇਂ ਹੀ ਹਿੰਦੂਤਵੀ ਫਿਲਾਸਫੀ ਦਾ ਖਾਜਾ ਬਣੇ ਹੋਏ ਹਨ? 1984 ਦੀ ਸਿੱਖਾਂ ਦੀ ਤਰਾਸਦੀ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਕੋਈ ਮੁਸਲਮਾਨ ਸ਼ਾਮਲ ਨਹੀਂ ਹੁੰਦਾ ਅਤੇ 2002 ਵਿੱਚ ਮੁਸਲਮਾਨਾਂ ਨਾਲ ਵਾਪਰੇ ਦੁਖਾਂਤ ਦੇ ਸਮਾਗਮਾਂ ਵਿੱਚ ਕੋਈ ਸਿੱਖ ਸ਼ਾਮਲ ਨਹੀਂ ਹੁੰਦਾ। ਮੇਰੇ ਨਾਲ ਚੀਜ਼ ਵਿਚਾਰਾਂ ਅਨੁਸਾਰ ਜੇ ਕੋਈ ਸਾਂਝਾ ਯੂਨਾਈਟਿਡ ਮਾਈਨੋਰਿਟੀਜ਼ ਫਰੰਟ ਨਹੀਂ ਵੀ ਬਣਦਾ, ਫਿਰ ਵੀ ਸਾਡੇ ਲੋਕਾਂ ਨੂੰ ਹਰ ਤਰੀਕੇ ਨਾਲ ਆਜ਼ਾਦੀ ਦੀ ਲੜਾਈ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਰੱਬ ਨੇ ਪੰਜਾਬ ਤੇ ਕਸ਼ਮੀਰ ਨੂੰ ਪਠਾਨਕੋਟ ਦੀ ਸੁੰਦਰ ਘਾਟੀ ਰਾਹੀਂ ਜੋੜਿਆ ਹੋਇਆ ਹੈ। ਖਾਲਿਸਤਾਨ ਤੇ ਕਸ਼ਮੀਰ ਦੀਆਂ ਆਜ਼ਾਦੀ ਲਹਿਰਾਂ ਨੂੰ ਸਾਂਝਾ ਹੱਥ ਮਿਲਾਉਣ ਦੀ ਲੋੜ ਹੈ। ਉਹ ਐਸਾ ਕਿਉਂ ਨਹੀਂ ਕਰਦੇ ਜਦੋਂ ਕਿ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਾਬਾ ਸ਼ਾਹਬੂਦੀਨ ਨੇ ਮੁਗਲਾਂ ਦੇ ਖਿਲਾਫ ਲੜਾਈ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕੀਤੀ ਸੀ? ਕਿਰਪਾ ਕਰਕੇ ਇਹ ਵੀ ਦੱਸੋ ਕਿ ਸਿੱਖ ਤੇ ਮੁਸਲਮਾਨ ਸਾਂਝੇ ਦੁਸ਼ਮਣ ਦੇ ਖਿਲਾਫ ਸਾਂਝਾ ਸੰਘਰਸ਼ ਕਰਨ ਵਿੱਚ ਕਿਉਂ ਨਹੀਂ ਕਾਮਯਾਬ ਹੋਏ? ਇਹ ਬਠਿੰਡੇ ਤੋਂ ਸ਼੍ਰੀਨਗਰ ਤੱਕ ਸਾਂਝਾ ਫਰੰਟ ਖੋਲ ਕੇ ਕਿਉਂ ਨਹੀਂ ਲੜਦੇ? ਇਹ ਅੱਡ-ਅੱਡ ਫਰੰਟਾਂ ਤੇ ਕਿਉਂ ਲੜ ਰਹੇ ਹਨ? ਡਾਕਟਰ ਸਾਹਿਬ ਦੇਖੋ, ਉਹਨਾਂ ਨੇ ਇੱਕ ਬੜਾ ਗੰਭੀਰ ਸਵਾਲ ਪੁੱਛਿਆ ਜੀ। ਇੱਕ ਮੈਂ ਜ਼ਰੂਰ ਕਰੈਕਸ਼ਨ ਕਰਨੀ ਚਾਹਾਂਗਾ ਕਿ ਉਹਨਾਂ ਨੇ ਚਮਕੌਰ ਸਾਹਿਬ ਦੇ ਪੀਰ ਸ਼ਹਾਬੂਦੀਨ ਦੀ ਗੱਲ ਕੀਤੀ ਹੈ ਜੀ। ਮੇਰਾ ਖਿਆਲ ਹੈ ਵੀ ਉਹਨਾਂ ਦਾ ਇਸ਼ਾਰਾ ਸਡੌਰਾ, ਜਿਹੜਾ ਕਿ ਅੰਬਾਲੇ ਦੇ ਨੇੜੇ ਹੈ, ਪਟਿਆਲਾ ਜ਼ਿਲ੍ਹੇ 'ਚ ਜਿਹੜਾ ਉਹ ਕਦੇ ਵਾਕਿਆ ਸੀ ਜੀ, ਉਸ ਤੋਂ ਦੇ ਸੈਯਦ ਬਦਰੂਦੀਨ ਜੀ ਦਾ ਜ਼ਿਕਰ ਕੀਤਾ ਹੋਏਗਾ, ਕਿਉਂਕਿ ਸੈਯਦ ਬਦਰੂਦੀਨ ਨੇ ਜਿਨ੍ਹਾਂ ਨੇ ਪਹਿਲੀ ਭੰਗਾਣੀ ਦੀ ਲੜਾਈ ਦੇ ਵਿੱਚ ਆਪਣੇ ਪੁੱਤਰਾਂ ਔਰ ਆਪਣੇ ਮੁਰੀਦਾਂ ਦੇ ਨਾਲ ਸ਼ਿਰਕਤ ਕੀਤੀ ਸੀ ਜੀ। 10ਵੇਂ ਪਾਤਸ਼ਾਹ ਦੀ ਮਦਦ ਦੇ ਵਿੱਚ ਉਹਨਾਂ ਦੇ 2 ਪੁੱਤਰ ਵੀ ਸ਼ਹੀਦ ਹੋਏ ਔਰ 300 ਦੇ ਕਰੀਬ ਮੁਰੀਦ ਵੀ ਸ਼ਹੀਦ ਹੋਏ ਜੀ। ਔਰ ਬਾਅਦ ਦੇ ਵਿੱਚ ਇਸੇ ਹੀ ਦੋਸ਼ ਕਰਕੇ ਉਹਨਾਂ ਨੂੰ ਉਸਮਾਨ ਖਾਨ ਨੇ, ਜਿਹੜਾ ਉੱਥੋਂ ਦਾ ਸੂਬੇਦਾਰ ਸੀ, ਉਹਨਾਂ ਨੂੰ ਉਹਨਾਂ ਦੀ ਘਰਵਾਲੀ ਬੀਬੀ ਨਸੀਰਾ ਨੂੰ ਬੜੇ ਤਸੀਹੇ ਦੇ ਕੇ ਜਿਹੜਾ ਤਸ਼ੱਦਦ ਕਰਕੇ ਸ਼ਹੀਦ ਕੀਤਾ ਸੀ ਜੀ। ਔਰ ਇਸ ਤੋਂ ਇਲਾਵਾ ਵੀ ਜਿਹੜਾ ਜਿਵੇਂ ਨਵਾਬ ਗਨੀ, ਜਿਹੜਾ ਪਠਾਨ ਦੋਵੇਂ ਭਰਾ ਨਬੀ ਖਾਨ ਗਨੀ ਖਾਨ ਜੀ, ਉਹਨਾਂ ਨੇ ਵੀ ਬੜੇ ਮੁਸ਼ਕਲ ਦੇ ਵੇੜੇ ਜਿਵੇਂ ਮਾਛੀਵਾੜੇ ਚੋਂ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਸੇਫਟੀ ਵੱਲ ਉਹ ਲੈ ਕੇ ਗਏ ਸੀ। ਸੋ ਮੈਂ ਥੋੜੀ ਜਿਹੀ ਕਰੈਕਸ਼ਨ ਕਰਨਾ ਚਾਹੁੰਦਾ ਸੀ ਜੀ। ਦੇਖੋ, ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਲਬਾਦਾ ਸੈਕੂਲਰਿਜ਼ਮ ਦਾ ਜੀ ਤੇ ਹੈ, ਹਿੰਦੂਤਵ ਹੈ। ਉਹ ਬੀਜੇਪੀ ਹੋਏ, ਕਾਂਗਰਸ ਹੋਏ, ਅਸੀਂ ਅਕਸਰ ਇਹਨਾਂ ਨੂੰ ਹਿੰਦੂਤਵਾ ਦੀਆਂ ਏ ਤੇ ਬੀ ਟੀਮਾਂ ਕਹਿੰਦੇ ਜੀ। ਹੁਣ ਸਵਾਲ ਇਹ ਹੈ ਕਿ ਉਹਨਾਂ ਨੇ ਪੁੱਛਿਆ ਕਿ ਵੀ ਅਫਜ਼ਲ ਗੁਰੂ ਨੂੰ ਸਿਰਫ ਮੁਸਲਮਾਨ ਹੀ ਪ੍ਰੋਟੈਸਟ ਕਰਦੇ ਨੇ ਤੇ ਪ੍ਰੋਫੈਸਰ ਭੁੱਲਰ ਦੇ ਮਾਮਲੇ ਸਿਰਫ ਸਿੱਖ ਹੀ ਕਿਉਂ ਆਵਾਜ਼ ਚੁੱਕਦੇ ਨੇ? ਜੀ ਜੀ। ਇਸੇ ਤਰ੍ਹਾਂ ਜੂਨ 84 ਸਿਰਫ ਸਿੱਖਾਂ ਦੇ ਲਈ ਇੱਕ ਅਫਸੋਸਨਾਕ ਕਿਉਂ ਹੈ, ਮੁਸਲਮਾਨ ਕਿਉਂ ਨਹੀਂ ਜੁਆਇਨ ਕਰਦੇ? ਜੀ। ਤੇ 2002 ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਸ ਦੇ ਵਿੱਚ ਸਿੱਖ ਕਿਉਂ ਨਹੀਂ ਜੁਆਇਨ ਕਰਦੇ? ਜੀ। ਮੁਸਲਮਾਨ ਕਿਉਂ ਇਕੱਲੇ ਨੇ? ਤੇ ਫਿਰ ਉਹਨਾਂ ਨੇ ਚਾਹਿਆ ਕਿ ਵੀ ਪਠਾਨਕੋਟ ਦੀ ਵਾਦੀ ਜਿਹੜੀ ਕਿ ਖਾਲਿਸਤਾਨ ਔਰ ਕਸ਼ਮੀਰ ਨੂੰ ਮਿਲਾਉਂਦੀ ਹੈ, ਇਹ ਸਾਡੀਆਂ ਸਾਂਝਾਂ ਦਾ ਪ੍ਰਤੀਕ ਹੈ ਔਰ ਬਠਿੰਡੇ ਤੋਂ ਸ਼੍ਰੀਨਗਰ ਤੱਕ ਸਾਨੂੰ ਇੱਕ ਫਰੰਟ ਬਣਾ ਕੇ ਲੜਨਾ ਚਾਹੀਦਾ ਜੀ। ਦੇਖੋ ਅਬਾਸ ਰਾਜਾ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਬੇਸ਼ੱਕ ਗਿਣਤੀ 'ਚ ਤਾਂ ਹੁਣ 150 ਮਿਲੀਅਨ ਦੇ ਉਹ ਨੇੜੇ ਤੇੜੇ ਪਹੁੰਚ ਗਏ ਨੇ ਜੀ। ਉਹਨਾਂ ਨੂੰ 2 ਕੈਟਾਗਰੀਜ਼ ਦੇ ਵਿੱਚ ਮੈਂ ਵੰਡਣਾ ਚਾਹਾਂਗਾ। ਇੱਕ ਨੇ ਕਸ਼ਮੀਰੀ ਮੁਸਲਮਾਨ ਜੀ, ਇੱਕ ਨੇ ਬਾਕੀ ਹਿੰਦੁਸਤਾਨ ਦੇ ਮੁਸਲਮਾਨ ਜੀ। ਜੀ। ਜਿਹੜੇ ਬਾਕੀ ਭਾਰਤ ਭਰ ਦੇ ਮੁਸਲਮਾਨ ਨੇ, ਇਹਨਾਂ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਵੀ ਉਹਨਾਂ ਨੇ ਅਫਜ਼ਲ ਗੁਰੂ ਦਾ ਕੋਈ ਪ੍ਰੋਟੈਸਟ ਕੀਤਾ ਹੈ। ਅਫਜ਼ਲ ਗੁਰੂ ਦੇ ਵੀ ਮਾਮਲੇ 'ਚ ਹਿੰਦੁਸਤਾਨ 'ਚ 1-2 ਬਿਆਨ ਜਾਂ ਇੱਧਰ ਉੱਧਰ ਉਹਨਾਂ ਦੀ ਤਾਂ ਇੰਨੀ ਕੁ ਉਹਨਾਂ ਨੇ ਖੁੰਬ ਠੱਪ ਦਿੱਤੀ ਹੈ ਹਿੰਦੂਆਂ ਨੇ ਜੀ, ਜਾਂ ਉਹਨਾਂ ਦੇ ਵਿੱਚ ਇੰਨਾ ਟੈਰਰ ਜਾਂ ਡਰ ਹੈ ਕਿ ਉਹ ਤਾਂ ਆਵਾਜ਼ ਹੀ ਨਹੀਂ ਚੁੱਕਦੇ। ਇਹ ਨਹੀਂ ਵੀ ਉੱਥੇ ਬੈਠੇ ਨਹੀਂ ਚੁੱਕਦੇ। ਅਮਰੀਕਾ ਦੇ ਵਿੱਚ ਅਸੀਂ ਪਿਛਲੇ ਲਗਭਗ ਹੁਣ 25 ਸਾਲ ਤੋਂ ਸਰਗਰਮ ਹੈ ਪੰਥਕ ਹਲਕਿਆਂ 'ਚ ਜੀ। ਸਾਡਾ ਯਤਨ ਰਿਹਾ ਵੀ ਕੋਈ ਉੱਥੇ ਦਾ ਯੂਨਾਈਟਿਡ ਫਰੰਟ ਨਹੀਂ ਬਣ ਸਕਦਾ, ਇੱਥੇ ਹੀ ਬਣਾ ਲਈਏ। ਪਰ ਜਿੰਨੇ ਮੁਸਲਮਾਨ ਕਸ਼ਮੀਰ ਤੋਂ ਇਲਾਵਾ ਨੇ ਭਾਰਤ ਦੇ, ਉਹ ਹੈਦਰਾਬਾਦ ਤੋਂ ਹੋਣ, ਲਖਨਊ ਤੋਂ ਹੋਣ, ਕਿਤਿਓਂ ਹੋਣ, ਉਹ ਤਾਂ ਤੁਹਾਡੇ ਨਾਲ ਪਬਲਿਕਲੀ ਕੀ ਪ੍ਰਾਈਵੇਟਲੀ ਵੀ ਉਹ ਘੁਸਰ-ਪੁਸਰ ਕਰਨਗੇ। ਉਹਨਾਂ ਨੂੰ ਬੰਦ ਕਮਰੇ 'ਚ ਵੀ ਡਰ ਲੱਗਦਾ, ਇੱਥੋਂ ਵਾਲਿਆਂ ਨੂੰ ਵੀ ਲੱਗਦਾ ਜੀ। ਸੋ ਗਿਣਤੀ ਭਾਵੇਂ ਉਹਨਾਂ ਦੀ 150 ਮਿਲੀਅਨ ਇਹ ਬਣਾਈ ਜਾਣ, ਪਰ ਹਕੀਕਤ ਇਹ ਹੈ ਕਿ ਉਹਨਾਂ 'ਚੋਂ ਵੱਡਾ ਤਬਕਾ ਜਿਹੜਾ
ਉਹਨੇ ਹਾਰ ਕਬੂਲੀ ਹੋਈ ਹੈ ਜੀ। ਔਰ ਉਹ ਉਹਨਾਂ ਨੇ ਮੰਨ ਹੀ ਲਿਆ ਵੀ ਹਿੰਦੂਆਂ ਨੇ ਸਾਡੇ ਨਾਲ ਦੂਸਰੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕਰਨਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹਨਾਂ 'ਚੋਂ ਮੈਜੋਰਿਟੀ ਗੁਰਬਤ ਦੇ ਵਿੱਚ ਨੇ, ਗਰੀਬੀ ਦੇ ਵਿੱਚ ਨੇ, ਉਹਨਾਂ ਨੂੰ ਉੱਠਣ ਹੀ ਨਹੀਂ ਦਿੱਤਾ ਇਕਨੋਮਿਕਲੀ ਜੀ। ਔਰ ਜਦੋਂ ਹਮਲੇ ਜਦੋਂ ਰਾਈਟਿੰਗ ਦੇ ਨਾਂ ਥੱਲੇ ਕਰਦੇ ਨੇ ਉਹ ਉਹਨਾਂ ਫੈਕਟਰੀਆਂ ਤੇ ਹਮਲੇ ਕਰਦੇ ਨੇ ਜਿਹੜੀਆਂ ਮੁਸਲਮਾਨਾਂ ਦੀ ਮਾਲਕੀ ਵਾਲੀਆਂ ਹੁੰਦੀਆਂ ਜੀ। ਔਰ ਇਸ ਕਰਕੇ ਕਈ ਮੁਸਲਮਾਨ ਓਨਰਸ ਨੇ ਬਾਹਰ ਬੋਰਡ ਜਿਹੜੇ ਨੇ ਉਹ ਹਿੰਦੂਆਂ ਨਾਲ ਸਾਂਝੀਦਾਰੀ ਕਰਕੇ ਉਹਨਾਂ ਦੇ ਲਾਏ ਹੋਏ ਨੇ ਜੀ। ਕਸ਼ਮੀਰੀਆਂ ਨੂੰ ਸੈਲੂਟ ਹੈ ਜਿਸ ਤਰੀਕੇ ਨਾਲ ਕਸ਼ਮੀਰੀਆਂ ਨੇ 1999 ਤੋਂ ਲੈ ਕੇ ਲਗਾਤਾਰਤਾ ਦੇ ਨਾਲ ਹਥਿਆਰਬੰਦ ਸੰਘਰਸ਼ ਵੀ ਲੜਿਆ ਔਰ ਲੜ ਰਹੇ ਨੇ ਜੀ। ਪੀਸਫੁਲੀ ਵੀ, ਜਿਵੇਂ ਉਹਨਾਂ ਨੇ ਆਪਣੀ ਸੋਲੀਡੈਰਿਟੀ ਸਟਰੈਂਥ ਦਿਖਾਈ ਹੈ। ਸੋ ਉਹਨਾਂ ਨਾਲ ਸਿੱਖ ਉੱਥੇ ਵੀ ਕੋਆਪਰੇਟ ਕਰ ਰਹੇ ਨੇ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਿੱਖਾਂ ਦੇ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਡੈਲੀਗੇਸ਼ਨ ਲੈ ਕੇ ਕਸ਼ਮੀਰ ਵਾਦੀ 'ਚ ਗਏ ਹੋਏ ਨੇ। ਉਹਨਾਂ ਨੇ ਉੱਥੇ ਖਲੋ ਕੇ ਮਜ਼ਬੂਤੀ ਨਾਲ ਕਿਹਾ ਕਿ ਸਿੱਖ ਔਰ ਕਸ਼ਮੀਰੀ ਦੋਨੋਂ ਹੀ ਗੁਲਾਮ ਨੇ ਔਰ 47 'ਚ ਤੁਹਾਡੇ ਨਾਲ ਵੀ ਧੋਖਾ ਹੋਇਆ, ਸਾਡੇ ਨਾਲ ਵੀ ਹੋਇਆ ਔਰ ਸਾਡਾ ਦੁਸ਼ਮਣ ਇੱਕ ਹੈ ਔਰ ਹਿੰਦੂਤਵ ਹੈ ਜੀ। ਬਾਹਰ ਵੀ ਅਸੀਂ ਇਹਨਾਂ 20-25 ਸਾਲਾਂ ਜੇ ਕੋਆਪਰੇਸ਼ਨ ਕੀਤੀ ਹੈ ਜਾਂ ਲੈ ਸਕੇ ਅਸੀਂ ਸਾਰੇ ਹੀ ਦਿਨ ਸਾਂਝੇ ਇੱਥੇ ਮਨਾਏ ਜੀ। ਪ੍ਰੋਟੈਸਟ ਸਾਡੇ ਸਾਂਝੇ ਰਹੇ ਨੇ, ਉਹਨਾਂ ਦੇ ਪ੍ਰੋਟੈਸਟ ਅਸੀਂ ਸ਼ਾਮਲ ਹੁੰਦੇ ਹਾਂ, ਸਾਡੇ 'ਚ ਉਹ ਆਉਂਦੇ ਨੇ। ਪਰ ਅਮਰੀਕਾ ਦੀ ਥੋੜੀ ਜਿਹੀ ਟ੍ਰੈਜਡੀ ਇਹ ਹੈ ਇਸ ਪੱਖੋਂ ਕਿ ਕਸ਼ਮੀਰੀ ਮੂਲ ਦੇ ਲੋਕ ਬਹੁਤ ਘੱਟ ਨੇ ਅਮਰੀਕਾ ਦੇ ਵਿੱਚ ਜੀ। ਅਜੇ ਇੰਗਲੈਂਡ ਦੇ ਵਿੱਚ ਕਿਉਂਕਿ ਮੀਰਪੁਰ ਨਾਲ ਸੰਬੰਧਿਤ ਕਾਫੀ ਆਬਾਦੀ ਹੈ ਤੇ ਉੱਥੇ ਗਿਣਤੀ ਜ਼ਿਆਦਾ ਹੋ ਜਾਂਦੀ ਹੈ, ਪਰ ਇੱਥੇ ਸਿੰਬੋਲਿਕਲੀ ਅਸੀਂ ਜਿਹੜਾ ਹੈ ਉਹਨਾਂ ਦੇ ਬਿਲਕੁਲ ਨਾਲ ਹੈ ਔਰ ਮੈਂ ਸਮਝਦਾ ਹਾਂ ਕਿ ਵੀ ਇਸ ਪਾਰਟ ਨੂੰ ਅਸੀਂ ਜਿਹੜਾ ਹੈ ਅੱਗੇ ਤੋਰਾਂਗੇ। ਮੇਰਾ ਖਿਆਲ ਹੈ ਬ੍ਰੇਕ ਦਾ ਟਾਈਮ ਹੋ ਗਿਆ ਡਾਕਟਰ ਸਾਹਿਬ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦੇਅਰ ਸ਼ਾਰਟ ਬ੍ਰੇਕ।